ਕਿ ਪੰਜਾਬ ਦੀ ਜਿਹੜੀ ਧਰਤੀ ਹੈ ਸਿਰਫ 5% ਆ ਪੂਰੇ ਹਿੰਦੁਸਤਾਨ ਦਾ। ਠੀਕ ਹੈ। ਜਦ ਕਿ 1994 95 96 92 93 ਦੇ ਲਾਗੇ ਛਾਗੇ ਮੈਂ ਗੱਲ ਕਰ ਰਿਹਾ, ਪੂਰੇ ਹਿੰਦੁਸਤਾਨ ਦਾ ਜਿਹੜਾ ਸੈਂਟਰਲ ਪੂਲ ਹੈ ਉਹਦੇ ਵਿੱਚ ਜਿਹੜਾ ਚੌਲ ਹੈ ਉਹ 60% ਇਕੱਲੇ ਪੰਜਾਬ ਨੂੰ ਪਾਇਆ ਜਾਂਦਾ ਸੀ। 5% ਧਰਤੀ, 60% 5% ਧਰਤੀ, 60% ਚੌਲ। ਕਣਕ ਜਿਹੜੀ ਹੈ ਉਹ 50% ਪਾਈ ਜਾਂਦੀ ਸੀ। ਵਾਹ। ਇਹ ਇਹ ਉਸ ਕੰਸੋਲੀਡੇਸ਼ਨ ਦਾ, ਕਿਉਂਕਿ ਜਿਹੜਾ ਸਾਊਥ ਦਾ ਜ਼ਿਮੀਂਦਾਰ ਆ ਉਹਨਾਂ ਕੋਲ ਅੱਜ ਵੀ ਉਹੀ ਪ੍ਰੋਬਲਮ ਆ। ਸਾਊਥ ਦਾ ਜ਼ਿਮੀਂਦਾਰ ਅੱਜ ਵੀ ਬਲਦਾਂ ਨਾਲ ਖੇਤੀ ਕਰਦਾ। ਇਸ ਸਿਸਟਮ ਦੇ ਅੰਦਰ ਨਹੀਂ ਆ ਪਾਏ ਜੋ ਇੱਥੇ ਰੰਧਾਵਾ ਸਾਹਿਬ ਔਰ ਬਾਕੀ ਦੋਸਤਾਂ ਨੇ ਦੇ ਦਿੱਤਾ ਸੀ। ਕਿਉਂਕਿ ਉਹਨਾਂ ਦੇ ਕੋਲ ਰੰਧਾਵਾ ਸਾਹਿਬ ਨਹੀਂ ਸੀ। ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਦੇ ਕੋਲ ਰੰਧਾਵਾ ਸਾਹਿਬ ਸੀ, ਔਰ ਉਹਨਾਂ ਨੇ, ਕਿਉਂਕਿ ਇਹਦੇ ਲਈ ਬਹੁਤ ਵੱਡੇ ਐਫਰਟਸ, ਬਹੁਤ ਵੱਡਾ ਹੌਸਲਾ ਜਿਹੜਾ ਹੈ ਉਹ ਚਾਹੀਦਾ ਹੈ। ਔਰ ਖਾਸ ਕਰਕੇ ਮੈਂ ਸਮਝਦਾ ਕਿ ਜਿਹੜੇ ਉਸ ਟਾਈਮ ਦੇ ਚੀਫ ਮਿਨਿਸਟਰ ਸੀ ਪ੍ਰਤਾਪ ਸਿੰਘ ਕੈਰੋਂ, ਉਹਨਾਂ ਦਾ ਵੀ ਇੱਕ ਬਹੁਤ ਵੱਡਾ ਇਹਨਾਂ ਦੇ ਨਾਲ ਕਹਿ ਲਓ ਵੀ ਇੱਕ ਕੋਲੈਬੋਰੇਸ਼ਨ ਬਹੁਤ ਵਧੀਆ ਬਣੀ ਸੀ। ਉਹ ਇਹਨਾਂ ਨੂੰ ਕਿਸੇ ਗੱਲ ਤੋਂ ਰੋਕਦੇ ਨਹੀਂ ਸਨ, ਔਰ ਜਿਹੜਾ ਵੀ ਉਹ ਕੰਮ ਕਰਦੇ ਸਨ ਬੜਾ ਕਮਾਲ ਦਾ ਕਰਦੇ ਸਨ। ਫਿਰ 1955 ਤੋਂ ਬਾਅਦ ਰੰਧਾਵਾ ਸਾਹਿਬ ਜਿਹੜੇ ਆ ਉਹ ਐਗਰੀਕਲਚਰ ਮਿਨਿਸਟਰੀ ਵਿੱਚ ਚਲੇ ਗਏ, ਜਿੱਥੋਂ ਉਹਨਾਂ ਨੇ ਉੱਥੇ ਫਿਰ ਐਗਰੀਕਲਚਰ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ। ਠੀਕ। ਇਹਦਾ ਤੇ ਜੀ ਐਗਰੀਕਲਚਰ ਜਿਹੜਾ ਰਿਸਰਚ ਇੰਸਟੀਚਿਊਟ ਸੀ ਉਹਦਾ ਤੇ ਪਾਰਟੀਸ਼ਨ ਤੋਂ ਪਹਿਲੇ ਵੀ ਕੁਝ ਦੇਰ ਹਿੱਸਾ ਰਹਿ ਸਨ ਹਾਂਜੀ, ਐਗਰੀਕਲਚਰ ਪਹਿਲਾਂ ਰਿਸਰਚ। ਹਾਂ ਹਾਂ। ਉਸ ਤੋਂ ਪਹਿਲਾਂ ਬਾਅਦ ਉਸ ਤੋਂ ਬਾਅਦ ਫਿਰ ਇਹ ਜਿਹੜਾ ਇੱਥੇ ਗ੍ਰੀਨ ਰੈਵੋਲੂਸ਼ਨ ਆਂਦਾ ਹੈ, ਇਹ ਜੀ ਫਿਰ ਬਾਅਦ ਦੇ ਜਿਤਨੇ ਇੱਥੇ ਕੰਮ ਹੁੰਦੇ ਨੇ ਜਿਹੜੇ ਜਿੱਥੇ ਹੁਣ ਤੁਸੀਂ ਦੱਸਣ ਅੱਗੇ ਚੱਲੇ ਹੋ, ਇਹ ਤੋਂ ਸਟਾਰਟ ਹੁੰਦਾ। ਹਾਂਜੀ, ਦੇਖੋ ਜਿਹੜੇ ਗ੍ਰੀਨ ਰੈਵੋਲੂਸ਼ਨ ਆ ਉਹ 60s ਤੋਂ ਬਾਅਦ ਆਇਆ, ਜੀ। ਕਿਉਂਕਿ ਜਿਹੜਾ 54 55 56 57 ਇਹ ਸਮਾਂ ਤਾਂ ਜ਼ਿਆਦਾ ਕੰਸੋਲੀਡੇਸ਼ਨ ਵਿੱਚ ਲੰਘ ਗਿਆ, ਕਿਉਂਕਿ ਬਾਅਦ ਵਿੱਚ ਕੰਸੋਲੀਡੇਸ਼ਨ ਸਾਰੀ ਕੰਪਲੀਟ ਹੁੰਦੀ ਹੈ। ਹੂੰ। ਇਹ ਸਨ ਜਿਹੜੇ ਰੰਧਾਵਾ ਸਾਹਿਬ ਆ ਉਹ 55 ਤੋਂ ਲੈ ਕੇ 60 ਤੱਕ ਉਹ ਐਗਰੀਕਲਚਰ ਜਿਹੜੀ ਮਿਨਿਸਟਰੀ ਦਿੱਲੀ ਦੇ ਵਿੱਚ, ਪੰਜਾਬ 'ਚ ਨਹੀਂ, ਜਿਹੜੀ ਸੈਂਟਰ ਮਿਨਿਸਟਰੀ ਹੈ ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ, ਜਿਹਦੇ ਵਿੱਚ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਐਗਰੀਕਲਚਰ ਸਿਸਟਮ ਨੂੰ ਉਹਨਾਂ ਨੇ ਇੱਕ ਤਾਂ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਨਾਰੀਅਲ ਦੀ ਖੇਤੀ ਹੁੰਦੀ ਸੀ ਉੱਥੇ ਨਾਰੀਅਲ ਨੂੰ ਵਧਾਇਆ ਜਾਵੇ, ਜਿੱਥੇ ਸੁਪਾਰੀ ਦੀ ਖੇਤੀ ਹੁੰਦੀ ਸੀ ਉੱਥੇ ਸੁਪਾਰੀ ਨੂੰ ਵਧਾਇਆ ਜਾਵੇ। ਕੁੱਲੂ ਦੇ ਵਿੱਚ ਜਿਹੜਾ ਸੇਬ ਲਾਉਣ ਦਾ ਕੰਮ ਆ ਉਹ ਰੰਧਾਵਾ ਸਾਹਿਬ ਨੇ ਕਰਵਾਇਆ, ਕਿਉਂਕਿ ਉਸ ਵਕਤ ਉਹ ਸੈਂਟਰ ਦੇ ਵਿੱਚ ਸੀ, ਪੰਜਾਬ ਉਹਦਾ ਇੱਕ ਪਾਰਟ ਸੀ, ਪਰ ਬਾਕੀ ਸਟੇਟਾਂ ਉੱਤੇ ਵੀ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਉਹਦੇ ਵਿੱਚ ਰਹਿੰਦਿਆਂ ਉਹਨਾਂ ਨੇ ਇਹ ਗੱਲ ਸੋਚੀ ਕਿ ਇੱਥੇ PhD ਜਿਹੜੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉਹ ਵੀ ਪੰਜਾਬ ਦੇ ਵਿੱਚ ਬਣਨੀ ਬਹੁਤ ਜ਼ਰੂਰੀ ਆ, ਕਿਉਂਕਿ ਪੰਜਾਬ ਜਿਹੜਾ ਆ ਉਹ ਇੱਕ ਡੋਮੀਨੈਂਟ ਸੀਗਾ, ਐਗਰੀਕਲਚਰ ਡੋਮੀਨੈਂਟ ਸਟੇਟ। ਸੋ ਪੰਜਾਬ ਦੀ ਤਾਂ ਹੀ ਸਰਵਾਈਵਲ ਸੀ ਕਿ ਜੇ ਇੱਥੇ ਦਾ ਜ਼ਿਮੀਂਦਾਰ ਜਿਹੜਾ ਆ ਉਹ ਵਧੀਆ ਰੋਟੀ ਖਾਵੇ। ਸੋ ਇਸ ਕਰਕੇ ਉਹਨਾਂ ਨੇ ਉੱਥੇ ਰਹਿੰਦੇ ਆ ਜਿਹੜਾ ਇਹ ਪ੍ਰਪੋਜ਼ਲ ਦਿੱਤਾ ਕਿ ਭਾਈ ਜਿਹੜੀ ਹੈ ਉਹ PhD ਬਣਨੀ ਚਾਹੀਦੀ ਹੈ। 60 ਦੇ ਵਿੱਚ ਉਹ ਉੱਥੋਂ ਆ ਗਏ, ਪਰ ਜਿਹੜੀ ਯੂਨੀਵਰਸਿਟੀ ਹੈ ਉਹ ਸਨ 62 ਦੇ ਵਿੱਚ, 1962 ਦੇ ਵਿੱਚ ਲੁਧਿਆਣੇ ਜਿਹੜੀ ਹੈ ਉਹ ਬਣ ਗਈ ਸੀ। ਜਦਕਿ ਜਿਹੜੇ ਰੰਧਾਵਾ ਸਾਹਿਬ ਆ ਉਹ ਫਿਰ 1960 ਦੇ ਵਿੱਚ ਉਹਨਾਂ ਨੂੰ ਚੰਡੀਗੜ੍ਹ ਬਤੌਰ ਹਾਂ ਕਮਿਸ਼ਨਰ ਜਿਹੜਾ ਹੈ ਹਾਂ। ਉੱਥੇ ਉੱਥੇ ਲਾ ਦਿੱਤਾ ਗਿਆ, ਕਿਉਂਕਿ ਚੰਡੀਗੜ੍ਹ ਨਾਲ ਉਹਨਾਂ ਦਾ ਬੜਾ ਪਿਆਰ ਸੀ। ਕਿਉਂਕਿ ਜਿਹੜਾ ਲੀ ਕਾਰਬੂਜ਼ੀਅਨ ਜਿਹਨੇ ਜਿਹੜਾ ਆਰਕੀਟੈਕਟ ਸੀ ਪੰਜਾਬ ਦਾ, ਜਦੋਂ ਉਹਨੇ ਚੰਡੀਗੜ੍ਹ ਤੇ ਕੰਮ ਕੀਤਾ ਤੇ ਉਹ ਜਿਹੜੀ ਕਮੇਟੀ ਬਣੀ ਸੀ ਉਹਦੇ ਵਿੱਚ ਰੰਧਾਵਾ ਸਾਹਿਬ ਐਜ਼ ਏ ਮੈਂਬਰ ਵੀ ਉਹਨਾਂ ਨੇ ਕੰਮ ਕੀਤਾ ਸੀ। ਉਹਦੇ ਵਿੱਚ ਜਿਹੜੇ ਉਹਨਾਂ ਨੇ ਦਰਖਤ ਵਗੈਰਾ ਉੱਥੇ ਲਾਉਣੇ ਸੀ, ਫੁੱਲ ਬੂਟੇ ਲਾਉਣੇ ਸੀ, ਜਾਂ ਉਹਦੀ ਜੋ ਵੀ ਜਿਹੜੀ ਉਹਦੀ ਆਰਕੀਟੈਕਚਰ ਡਿਜ਼ਾਈਨਿੰਗ ਸੀ ਉਹਦੇ ਵਿੱਚ ਰੰਧਾਵਾ ਸਾਹਿਬ ਨੇ, ਕਿਉਂਕਿ ਰੰਧਾਵਾ ਸਾਹਿਬ ਦਾ ਨੇਚਰ ਨਾਲ ਬਹੁਤ ਪਿਆਰ ਸੀ। ਹੂੰ। ਉਹ ਛੁੱਟੀ ਲੈ ਕੇ ਕਈ ਵਾਰੀ ਪਹਾੜ ਦੇ ਵਿੱਚ ਚਲ ਜਾਂਦੇ ਸੀ, ਇੱਧਰ ਕਾਂਗੜਾ ਸਾਈਡ ਦੇ ਉੱਤੇ ਨਾ, ਕਾਂਗੜਾ ਬੈਜਨਾਥ ਉੱਤੇ ਜਾਂਦੇ ਸੀ, ਔਰ ਉੱਥੋਂ ਜਿਹੜੀ ਉਹਨਾਂ ਨੇ ਖਾਸ ਚੀਜ਼ ਲੱਭ ਕੇ ਲਿਆਂਦੀ, ਜਿਹੜੀ ਇੱਕ ਤਾਂ ਉਹਨਾਂ ਦਾ ਕਿਉਂਕਿ ਬੋਟਨੀ ਦੇ ਨਾਲ ਪਿਆਰ ਸੀ, ਬੋਟਨੀ ਜੋ ਉਹਨਾਂ ਨੇ MSc ਕੀਤੀ ਸੀ, ਸੋ ਨੈਚੁਰਲੀ ਗੱਲ ਆ ਕਿ ਉਹਨਾਂ ਦਾ ਦਰਖਤਾਂ ਦੇ ਨਾਲ, ਜੜ੍ਹਾਂ ਬੂਟੀਆਂ ਦੇ ਨਾਲ ਪਿਆਰ ਹੋਣਾ ਜਿਹੜਾ ਆ ਉਹ ਇੱਕ ਬੜਾ ਸੁਭਾਵਿਕ ਸੀ। ਸੋ ਗ੍ਰੀਨਰੀ ਨੂੰ ਉਹ ਬਹੁਤ ਪਿਆਰ ਕਰਦੇ ਸਨ, ਬੋਟਨੀ ਦੇ MSc ਹੋਣ ਕਰਕੇ ਦਰਖਤ ਦੀ ਉਹ ਬੜੀ ਪਹਿਚਾਣ ਰੱਖਦੇ ਸਨ, ਫੁੱਲਾਂ ਦੀ ਉਹ ਬਹੁਤ ਪਹਿਚਾਣ ਰੱਖਦੇ ਸਨ। ਇਸ ਕਰਕੇ ਪਹਾੜ ਨੂੰ ਉਹ ਬਹੁਤ ਅਕਸਰ ਜਾਂਦੇ ਸਨ ਕਿ ਪਹਾੜ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਲੱਭ ਕੇ ਲਿਆਂਦੀ ਜਾਵੇ। ਇੱਕ ਉਹਨਾਂ ਨੇ ਹੋਰ ਜਿਹੜਾ ਬੜਾ ਚੰਗਾ ਕੰਮ ਕੀਤਾ, ਉਹ ਜਿੱਥੇ ਵੀ ਰਹੇ, ਚਾਹੇ ਦਿੱਲੀ ਰਹੇ, ਚਾਹੇ PhD ਰਹੇ, ਚਾਹੇ ਉਹ ਚੰਡੀਗੜ੍ਹ ਰਹੇ, ਉਹਨਾਂ ਨੇ ਹਰ ਜਗ੍ਹਾ ਮਿਊਜ਼ੀਅਮ ਜ਼ਰੂਰ ਬਣਾਇਆ। ਹੂੰ। ਆਰਟ ਦੇ ਨਾਲ ਉਹ ਇੰਨਾ ਪਿਆਰ ਕਰਦੇ ਸਨ ਕਿ ਜਦੋਂ ਉਹ ਚੰਡੀਗੜ੍ਹ ਸਨ ਉਹਨਾਂ ਨੇ ਇੱਥੇ ਮਿਊਜ਼ੀਅਮ ਬਣਾਇਆ, ਜਿਹਨੂੰ ਪੰਜਾਬ ਕਲਾ ਕੇਂਦਰ ਕਿਹਾ ਜਾਂਦਾ।
ਔਰ ਇਹਦੇ ਵਿੱਚ ਉਹਨਾਂ ਨੇ ਕੋਈ 3000 ਦੇ ਕਰੀਬ ਜਿਹੜੀਆਂ ਪੁਰਾਣੀਆਂ ਪੇਂਟਿੰਗ ਸਨ, ਉਹ ਉਹਨਾਂ ਨੇ ਸਾਰੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ। ਔਰ ਉਹਦੀ ਇੱਕ ਆਪਣੇ ਆਪ 'ਚ ਇੱਕ ਬੜੀ ਦਿਲਚਸਪ ਵਾਰਤਾ ਹੈਗੀ ਕਿ ਉਹਨਾਂ ਨੇ ਆਪ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ, ਜਿਹੜੇ ਪੁਰਾਣੇ ਪਹਾੜੀ ਰਾਜੇ ਸੀ, ਉਹਨਾਂ ਦੇ ਮੰਤਰੀ ਸਨ, ਜਾਂ ਜਿਹੜੇ ਰਾਜ ਦੇ ਵਿੱਚ ਵੱਡੇ ਲੋਕ ਜਿਨ੍ਹਾਂ ਦੇ ਕੋਲ ਪੇਂਟਿੰਗਸ ਸਾਂਭੀਆਂ ਪਈਆਂ ਸਨ, ਉਹਨਾਂ ਦੇ ਕੋਲੋਂ ਉਹਨਾਂ ਨੇ ਪਿਆਰ ਦੇ ਨਾਲ, ਉਹਨਾਂ ਨੇ ਮੁੱਲ, ਉਹਨਾਂ ਨੇ ਸਰਕਾਰੀ ਪ੍ਰਸ਼ਾਸਨ ਦਾ ਦਬਾਅ ਪਾ ਕੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਪੇਂਟਿੰਗ ਲੱਭੀਆਂ, ਕਿਉਂਕਿ ਉਹ ਇਹ ਸਮਝਦੇ ਸੀ ਕਿ ਜੇ ਘਰਾਂ 'ਚ ਪੇਂਟਿੰਗ ਨਹੀਂ ਹੈ, ਇਹ ਆਉਣ ਵਾਲੇ 10 20 50 100 ਸਾਲ ਦੇ ਵਿੱਚ ਖਤਮ ਹੋ ਜਾਣੀਆਂ। ਜਦੋਂ ਇਹ ਸਾਂਭਣ ਵਾਲਾ ਘਰ 'ਚ ਕੋਈ ਨਾ ਰਿਹਾ, ਉਹਨਾਂ ਨੇ ਰੱਦੀ ਦੇ ਭਾਅ ਇਹ ਵੇਚ ਦੇਣੀ। ਸੋ ਉਹਨਾਂ ਨੇ ਉਹ ਸਾਰੀਆਂ ਪੇਂਟਿੰਗ, ਜਿੰਨੀਆਂ ਵੀ ਹਿਮਾਚਲ ਦੇ ਏਰੀਏ ਵਿੱਚ ਪੇਂਟਿੰਗਸ ਅਵੇਲੇਬਲ ਸੀ, ਉਹ ਸਾਰੀਆਂ ਉਹਨਾਂ ਨੇ ਲੋਕਾਂ ਦੀਆਂ, ਦੱਸਦੇ ਕਿ ਪੇਟੀਆਂ ਦੇ ਵਿੱਚੋਂ ਖੁਲਵਾ ਕੇ ਤੇ ਬਾਹਰ ਕਟਵਾਈਆਂ। ਇੱਕ ਜਗ੍ਹਾ ਇਸ ਤਰ੍ਹਾਂ ਵੀ ਜ਼ਿਕਰ ਆਉਂਦਾ ਕਿ ਅੰਬੈਸਡਰ ਆਪਣੀ ਕਾਰ ਦੇ ਵਿੱਚ ਜਾ ਰਹੇ ਸਨ, ਪੁਰਾਣਾ ਸਮਾਂ ਸੀ, ਤੇ ਸ਼ਾਇਦ ਮੀਂਹ ਪੈ ਗਿਆ ਤੇ ਨਾਲ ਅੰਬੈਸਡਰ ਗੱਡੀ ਜਿਹੜੀ ਉਹ ਕਿਤੇ ਅੜ ਗਈ, ਖਰਾਬ ਹੋ ਗਈ। ਤੇ ਰੰਧਾਵਾ ਸਾਹਿਬ ਘੋੜਸਵਾਰੀ ਦੇ ਬਹੁਤ ਸ਼ੌਕੀਨ ਸਨ। ਤੋ ਆਪ ਘੋੜੇ ਤੇ ਚੜ ਕੇ ਤੇ ਬਾਕੀਆਂ ਨੂੰ, ਜਿਹੜੇ ਇੰਪਲੋਈ ਸੀ, ਉਹਨਾਂ ਨੂੰ ਕਹਿੰਦੇ, ਜਿਹੜੇ ਨਾਲ ਇੱਕ ਦੋ ਇੰਪਲੋਈ ਸਨ, ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਬੈਠੋ, ਜਦੋਂ ਗੱਡੀ ਠੀਕ ਹੋਏ ਜਾਂ ਮੌਸਮ ਠੀਕ ਹੋ ਤੁਸੀਂ ਹੋ ਜਾਣਾ। ਪਰ ਉਹਨਾਂ ਨੇ ਆਪਣਾ ਕੰਮ ਨਹੀਂ ਰੋਕਿਆ, ਘੋੜੇ ਤੇ ਚੜ ਕੇ ਆਪ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ, ਔਰ ਉੱਥੋਂ ਜਿਹੜੀਆਂ ਪੇਂਟਿੰਗ ਜਿਹੜੀਆਂ ਉਹਨਾਂ ਨੇ ਉਹ ਲੱਭੀਆਂ।